ਜਿਹੜਾ ਆਈਆਰਐਸ ਦੇ ਨਾਲ ਰਿਲੇਟਡ ਹੁਣ ਖਬਰ ਆਈ ਆ ਵੀ ਜਿਹੜੇ ਧਾਰਮਿਕ ਸੰਸਥਾਵਾਂ ਆ ਜਿੱਦਾਂ ਚਰਚ ਹੋ ਗਏ, ਮੰਦਿਰ ਹੋ ਗਏ, ਮਸਜਿਦ ਹੋ ਗਈ, ਗੁਰਦੁਆਰੇ ਹੋ ਗਏ, ਉਹ ਹੁਣ ਅਮਰੀਕਾ ਦੇ ਵਿੱਚ ਪੋਲੀਟੀਕਲ ਕੈਂਡੀਡੇਟਸ ਨੂੰ ਐਂਡੋਰਸ ਕਰ ਸਕਦੇ ਹੈਗੇ ਆ। ਇੰਡੋਰਸ ਕਰਨ ਤੋਂ ਬਾਅਦ ਹੁਣ ਉਹਨਾਂ ਦਾ ਜਿਹੜਾ ਟੈਕਸ ਐਗਜ਼ੈਂਪਟ ਸਟੇਟਸ ਆ ਉਹ ਰਿਵੋਕ ਨਹੀਂ ਕੀਤਾ ਜਾਊਗਾ। ਪਹਿਲਾਂ ਇਹ ਸੀ ਵੀ ਜਿੰਨੀਆਂ ਵੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ, ਖਾਸ ਕਰਕੇ ਰਿਲੀਜੀਅਸ ਆਰਗੇਨਾਈਜੇਸ਼ਨਸ ਆ, ਉਹ ਕਿਸੇ ਵੀ ਕੈਂਡੀਡੇਟ ਨੂੰ ਐਂਡੋਰਸ ਨਹੀਂ ਕਰ ਸਕਦੀਆਂ ਸੀਗੀਆਂ। ਸੋ ਇਹ ਕੇਸ ਜਿਹੜਾ ਆ ਪਿੱਛੇ ਜਿਹਾ ਇੱਕ ਕ੍ਰਿਸਚੀਅਨ ਮੀਡੀਆ ਗਰੁੱਪ ਨੇ ਤੇ ਹੋਰ ਲੋਕਾਂ ਨੇ ਰਲ ਕੇ ਫਾਈਲ ਕੀਤਾ ਸੀ ਆਈਆਰਐਸ ਦੇ ਅਗੇਂਸਟ। ਕਹਿੰਦੇ ਸੀ ਵੀ ਇਹ ਜਿਹੜਾ ਅਮੈਂਡਮੈਂਟ ਆ ਉਹ 1954 ਚ ਕੀਤੀ ਗਈ ਸੀ, 1954 ਚ। ਇਹ ਵਾਇਲੇਟ ਕਰਦੀ ਆ ਫਸਟ ਅਮੈਂਡਮੈਂਟ ਰਾਈਟ ਟੂ ਦਾ ਫਰੀडम ਆਫ ਸਪੀਚ ਤੇ ਫ੍ਰੀ ਐਕਸਰਸਾਈਜ਼ ਆਫ ਰਿਲੀਜਨ। ਸੋ ਸੋਮਵਾਰ ਨੂੰ ਆਈਆਰਐਸ ਨੇ ਇਹ ਕਿਹਾ ਆ ਵੀ ਜਿਹੜਾ ਜੌਨਸਨ ਅਮੈਂਡਮੈਂਟ ਸੀਗਾ, ਸੋ ਇਹਦੇ ਮੁਤਾਬਕ ਜਿਹੜਾ ਆ ਹੁਣ ਹਾਊਸ ਆਫ ਵਰਸ਼ਿਪ, ਚਾਹੇ ਕੋਈ ਗੁਰੂ ਘਰ ਆ, ਚਾਹੇ ਕੋਈ ਧਾਰਮਿਕ ਹੋਰ ਸੰਸਥਾ ਹੈਗੀ ਆ, ਉਹ ਪੋਲੀਟੀਕਲ ਜਿਹੜੀ ਆ ਕੈਂਡੀਡੇਟ ਕਿਸੇ ਨੂੰ ਐਂਡੋਰਸ ਕਰ ਸਕਦੀ ਆ ਤੇ ਜਿਹੜੇ ਡੋਨੇਸ਼ਨਸ ਵੀ ਆ ਉਹ ਦੇ ਸਕਦੇ ਆ। ਜੀ, ਸੋ ਜਿੱਦਾਂ ਆਪਣੇ ਹੁਣ ਸਰੋਪੇ ਪਾਉਂਦੇ ਸੀਗੇ, ਸੋ ਹੁਣ ਤਾਂ ਸਾਰੀਆਂ ਪਾਰਟੀਆਂ ਦੇ ਇਹਨੂੰ ਪਾ ਦਿੰਦੇ ਸੀਗੇ, ਹੁਣ ਮੇਬੀ ਕਿਸੇ ਇੱਕ ਨੂੰ ਵੀ ਬਿਲਕੁਲ। ਇਕੱਲੇ ਨੂੰ ਵੀ ਪਾਇਆ ਜਾ ਸਕਦਾ ਆ। ਕਹਿਣ ਤੋਂ ਭਾਵ ਇਹ ਆ ਤੇ ਵੱਡਾ ਜਿਹੜਾ ਚੇਂਜ ਆ ਹਰਜੋਤ ਸਿੰਘ ਜੀ, ਪਾਵਰ ਬਹੁਤ ਰੱਖਦੇ ਆ ਜਿਹੜੇ ਧਾਰਮਿਕ ਸਥਾਨ ਨੇ, ਕਿਉਂਕਿ ਜੁੜੇ ਖਾਸ ਹੁੰਦੇ। ਕਰਕੇ ਚਰਚ ਜਿਹੜੇ ਆ ਉਹ ਹਾਂ ਨਾ ਇਵੈਂਜੀਕਲ ਚਰਚਸ ਨੇ ਟਰੰਪ ਹਾਂ ਉਹਨਾਂ ਦੀ ਬੜੀ ਤਗੜੀ ਸਪੋਰਟ ਕੀਤੀ ਆ। ਹਾਂਜੀ, ਪਰ ਉਹ ਪਬਲਿਕਲੀ ਜਿਹੜਾ ਕਹਿ ਲਓ ਵੀ ਅਫੀਸ਼ੀਅਲੀ ਆਪਣੇ ਵੱਲੋਂ ਜਿਹੜੇ ਉਹ ਨਹੀਂ ਸੀ ਕਰ ਸਕਦੇ, ਪਰ ਹੁਣ ਆਪਾਂ ਨੂੰ ਉਹ ਚੀਜ਼ਾਂ ਜਿਹੜੀਆਂ ਉਹ ਦੇਖਣ ਨੂੰ ਮਿਲ ਸਕਦੀਆਂ। 70 ਸਾਲ ਪੁਰਾਣੇ ਜਿਹੜੇ ਯੂਐਸ ਟੈਕਸ ਕੋਡ ਦੀ ਇਸ ਅਮੈਂਡਮੈਂਟ ਨੂੰ ਇਸ ਮੂਵ ਨੇ ਜਿਹੜਾ ਉਹ ਚੇਂਜ ਕਰ ਦਿੱਤਾ ਆ। ਸੋ ਉੱਦਾਂ ਤੇ ਵੈਸੇ ਸਟੇਟ ਤੇ ਰਿਲੀਜਨ ਦੀ ਸੈਪਰੇਸ਼ਨ ਇੱਕ ਬਹੁਤ ਵੱਡੀ ਚੀਜ਼ ਆ ਇੱਥੇ ਅਮਰੀਕਾ 'ਚ ਮੰਨੀ ਜਾਂਦੀ ਆ, ਪਰ ਹੌਲੀ ਹੌਲੀ ਇਕੱਠੇ ਹੁੰਦੇ ਜਿਹੜੇ ਉਹ ਨਜ਼ਰ ਆ ਰਹੇ ਨੇ ਜੀ। ਜਿਹੜਾ ਆਈਆਰਐਸ ਦੇ ਨਾਲ ਰਿਲੇਟਡ ਹੁਣ ਖਬਰ ਆਈ ਆ ਵੀ ਜਿਹੜੇ ਧਾਰਮਿਕ ਸੰਸਥਾਵਾਂ ਆ ਜਿੱਦਾਂ ਚਰਚ ਹੋ ਗਏ, ਮੰਦਿਰ ਹੋ ਗਏ, ਮਸਜਿਦ ਹੋ ਗਈ, ਗੁਰਦੁਆਰੇ ਹੋ ਗਏ, ਉਹ ਹੁਣ ਅਮਰੀਕਾ ਦੇ ਵਿੱਚ ਪੋਲੀਟੀਕਲ ਕੈਂਡੀਡੇਟਸ ਨੂੰ ਐਂਡੋਰਸ ਕਰ ਸਕਦੇ ਹੈਗੇ ਆ। ਇੰਡੋਰਸ ਕਰਨ ਤੋਂ ਬਾਅਦ ਹੁਣ ਉਹਨਾਂ ਦਾ ਜਿਹੜਾ ਟੈਕਸ ਐਗਜ਼ੈਂਪਟ ਸਟੇਟਸ ਆ ਉਹ ਰਿਵੋਕ ਨਹੀਂ ਕੀਤਾ ਜਾਊਗਾ। ਪਹਿਲਾਂ ਇਹ ਸੀ ਵੀ ਜਿੰਨੀਆਂ ਵੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ, ਖਾਸ ਕਰਕੇ ਰਿਲੀਜੀਅਸ ਆਰਗੇਨਾਈਜੇਸ਼ਨਸ ਆ, ਉਹ ਕਿਸੇ ਵੀ ਕੈਂਡੀਡੇਟ ਨੂੰ ਐਂਡੋਰਸ ਨਹੀਂ ਕਰ ਸਕਦੀਆਂ ਸੀਗੀਆਂ। ਸੋ ਇਹ ਕੇਸ ਜਿਹੜਾ ਆ ਪਿੱਛੇ ਜਿਹਾ ਇੱਕ ਕ੍ਰਿਸਚੀਅਨ ਮੀਡੀਆ ਗਰੁੱਪ ਨੇ ਤੇ ਹੋਰ ਲੋਕਾਂ ਨੇ ਰਲ ਕੇ ਫਾਈਲ ਕੀਤਾ ਸੀ ਆਈਆਰਐਸ ਦੇ ਅਗੇਂਸਟ। ਕਹਿੰਦੇ ਸੀ ਵੀ ਇਹ ਜਿਹੜਾ ਅਮੈਂਡਮੈਂਟ ਆ ਉਹ 1954 ਚ ਕੀਤੀ ਗਈ ਸੀ, 1954 ਚ। ਇਹ ਵਾਇਲੇਟ ਕਰਦੀ ਆ ਫਸਟ ਅਮੈਂਡਮੈਂਟ ਰਾਈਟ ਟੂ ਦਾ ਫਰੀडम ਆਫ ਸਪੀਚ ਤੇ ਫ੍ਰੀ ਐਕਸਰਸਾਈਜ਼ ਆਫ ਰਿਲੀਜਨ। ਸੋ ਸੋਮਵਾਰ ਨੂੰ ਆਈਆਰਐਸ ਨੇ ਇਹ ਕਿਹਾ ਆ ਵੀ ਜਿਹੜਾ ਜੌਨਸਨ ਅਮੈਂਡਮੈਂਟ ਸੀਗਾ, ਸੋ ਇਹਦੇ ਮੁਤਾਬਕ ਜਿਹੜਾ ਆ ਹੁਣ ਹਾਊਸ ਆਫ ਵਰਸ਼ਿਪ, ਚਾਹੇ ਕੋਈ ਗੁਰੂ ਘਰ ਆ, ਚਾਹੇ ਕੋਈ ਧਾਰਮਿਕ ਹੋਰ ਸੰਸਥਾ ਹੈਗੀ ਆ, ਉਹ ਪੋਲੀਟੀਕਲ ਜਿਹੜੀ ਆ ਕੈਂਡੀਡੇਟ ਕਿਸੇ ਨੂੰ ਐਂਡੋਰਸ ਕਰ ਸਕਦੀ ਆ ਤੇ ਜਿਹੜੇ ਡੋਨੇਸ਼ਨਸ ਵੀ ਆ ਉਹ ਦੇ ਸਕਦੇ ਆ। ਜੀ, ਸੋ ਜਿੱਦਾਂ ਆਪਣੇ ਹੁਣ ਸਰੋਪੇ ਪਾਉਂਦੇ ਸੀਗੇ, ਸੋ ਹੁਣ ਤਾਂ ਸਾਰੀਆਂ ਪਾਰਟੀਆਂ ਦੇ ਇਹਨੂੰ ਪਾ ਦਿੰਦੇ ਸੀਗੇ, ਹੁਣ ਮੇਬੀ ਕਿਸੇ ਇੱਕ ਨੂੰ ਵੀ ਇਕੱਲੇ ਨੂੰ ਵੀ ਪਾਇਆ ਜਾ ਸਕਦਾ ਆ। ਕਹਿਣ ਤੋਂ ਭਾਵ ਇਹ ਆ ਤੇ ਵੱਡਾ ਜਿਹੜਾ ਚੇਂਜ ਆ ਹਰਜੋਤ ਸਿੰਘ ਜੀ, ਪਾਵਰ ਬਹੁਤ ਰੱਖਦੇ ਆ ਜਿਹੜੇ ਧਾਰਮਿਕ ਸਥਾਨ ਨੇ, ਕਿਉਂਕਿ ਜੁੜੇ ਖਾਸ ਹੁੰਦੇ। ਕਰਕੇ ਚਰਚ ਜਿਹੜੇ ਆ ਉਹ ਹਾਂ ਨਾ ਇਵੈਂਜੀਕਲ ਚਰਚਸ ਨੇ ਟਰੰਪ ਉਹਨਾਂ ਦੀ ਬੜੀ ਤਗੜੀ ਸਪੋਰਟ ਕੀਤੀ ਆ। ਹਾਂਜੀ, ਪਰ ਉਹ ਪਬਲਿਕਲੀ ਜਿਹੜਾ ਕਹਿ ਲਓ ਵੀ ਅਫੀਸ਼ੀਅਲੀ ਆਪਣੇ ਵੱਲੋਂ ਜਿਹੜੇ ਉਹ ਨਹੀਂ ਸੀ ਕਰ ਸਕਦੇ, ਪਰ ਹੁਣ ਆਪਾਂ ਨੂੰ ਉਹ ਚੀਜ਼ਾਂ ਜਿਹੜੀਆਂ ਉਹ ਦੇਖਣ ਨੂੰ ਮਿਲ ਸਕਦੀਆਂ। 70 ਸਾਲ ਪੁਰਾਣੇ ਜਿਹੜੇ ਯੂਐਸ ਟੈਕਸ ਕੋਡ ਦੀ ਇਸ ਅਮੈਂਡਮੈਂਟ ਨੂੰ ਇਸ ਮੂਵ ਨੇ ਜਿਹੜਾ ਉਹ ਚੇਂਜ ਕਰ ਦਿੱਤਾ ਆ। ਸੋ ਉੱਦਾਂ ਤੇ ਵੈਸੇ ਸਟੇਟ ਤੇ ਰਿਲੀਜਨ ਦੀ ਸੈਪਰੇਸ਼ਨ ਇੱਕ ਬਹੁਤ ਵੱਡੀ ਚੀਜ਼ ਆ ਇੱਥੇ ਅਮਰੀਕਾ 'ਚ ਮੰਨੀ ਜਾਂਦੀ ਆ, ਪਰ ਹੌਲੀ ਹੌਲੀ ਇਕੱਠੇ ਹੁੰਦੇ ਜਿਹੜੇ ਉਹ ਨਜ਼ਰ ਆ ਰਹੇ ਨੇ ਜੀ।